Look forward to rebuilding Canada-India ties. Carney, prior to being elected, what Canada will be looking to do is to diversify our trade relationship with like-minded countries. ਜੇ ਕੈਨੇਡਾ ਦਾ ਅਮਰੀਕਾ 'ਚੋਂ ਸਟੇਕ ਘਟਦਾ ਹੈ ਬਿਜ਼ਨਸ ਦੇ ਹਵਾਲੇ ਨਾਲ, ਉਹਨਾਂ ਨੇ ਆਪਣੀ ਮਾਰਕੀਟ ਦੇਖਣੀ ਹੈ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਵੀ ਇੰਡੀਆ ਇੱਕ ਵੱਡੀ ਮਾਰਕੀਟ ਹੈ ਔਰ ਜਿਹੜੀ ਆਲਰੇਡੀ ਉਹਨਾਂ ਦੀ ਚੱਲ ਹੀ ਰਹੀ ਸੀ ਉਹਦੇ 'ਚ ਵਾਧਾ ਵੀ ਹੋ ਸਕਦਾ ਹੈ। ਜਸਟਿਨ ਟਰੂਡੋ ਨੇ ਤਾਂ ਮਾਰਕ ਹਿਸਟਰੀ 'ਚ ਬਣਾ ਦਿੱਤਾ ਹੈ। ਉਹਨੇ ਲਾਈਨ ਲਈ, ਉਹਨੇ ਇਹ ਕਿਹਾ ਕਿ ਵੀ ਕੈਨੇਡੀਅਨ ਸਿਟੀਜ਼ਨ ਦੀ ਸੋਵਰਨਿਟੀ ਔਰ ਉਹਨੂੰ ਮਹਿਫੂਜ਼ ਕਰਨ ਲਈ ਕਿਸ ਹੱਦ ਤੱਕ ਕੋਈ ਮੁਲਕ ਜਾ ਸਕਦਾ ਹੈ, ਉਹ ਜਸਟਿਨ ਟਰੂਡੋ ਨੇ ਲਾਈਨ ਖਿੱਚ ਦਿੱਤੀ। ਹੁਣ ਕੀ ਮਿਸਟਰ ਕਾਰਨੀ ਉਸ ਲਾਈਨ ਨੂੰ ਬਲਰ ਕਰੇਗਾ ਜਾਂ ਉਸ ਲਾਈਨ ਨੂੰ ਕ੍ਰਾਸ ਕਰਕੇ ਦੂਜੇ ਪਾਸੇ ਜਾ ਕੇ ਇੰਡੀਆ ਨੂੰ ਐਮਬਰੇਸ ਕਰੇਗਾ ਵੀ ਕੋਈ ਨਹੀਂ ਪੁਰਾਣਾ ਮੁਆਫ ਤੇ ਇੱਧਰ ਉੱਧਰ। ਨਿਊ ਦਿੱਲੀ ਕੰਸੀਡਰਸ ਰੀਸਟੋਰਿੰਗ ਹਾਈ ਕਮਿਸ਼ਨਰ ਟੂ ਕੈਨੇਡਾ ਟੂ ਰੀਸੈਟ ਟਾਈਜ਼ ਕਿ ਵੀ ਇਹ ਨਿਊ ਕੈਨੇਡੀਅਨ PM spells reset opportunity for ties hit by Niger killing. Viewers, welcome back to our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਮਾਰਕ ਕਾਰਨੀ ਕੈਨੇਡਾ ਵਿੱਚ ਲਿਬਰਲ ਪਾਰਟੀ ਦੇ ਨਵੇਂ ਨੇਤਾ ਚੁਣੇ ਗਏ ਹਨ ਔਰ ਬਹੁਤ ਜਲਦੀ ਉਹ ਜਸਟਿਨ ਟਰੂਡੋ ਦੀ ਥਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਹਲਫ ਲੈਣਗੇ ਔਰ ਭਾਰਤੀ ਮੀਡੀਆ ਵੱਲੋਂ ਜਸਟਿਨ ਟਰੂਡੋ ਦੇ ਜਾਣ ਤੇ ਪੁੱਠੀਆਂ ਚਾਲਾਂ ਮਾਰੀਆਂ ਜਾ ਰਹੀਆਂ ਨੇ ਔਰ ਵਿਊਅਰਸ ਵੇਖਣਾ ਇਹ ਹੋਵੇਗਾ ਕਿ ਕੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਕੈਨੇਡਾ ਦਾ ਭਾਰਤ ਪ੍ਰਤੀ ਸਟੈਂਡ ਕਮਜ਼ੋਰ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ ਜਿਹੜਾ ਦੁਨੀਆ ਦਾ ਇੱਕ ਵਿਕਸਿਤ ਮੁਲਕ ਹੈ, G7 G20 ਔਰ ਇੱਕ ਵੱਡਾ ਮੁਲਕ ਜਿਹੜਾ ਖੁਸ਼ਹਾਲ ਸੋਸ਼ਲ ਵੈਲਫੇਅਰ ਵਾਲਾ ਮੁਲਕ ਵੀ, ਔਰ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆਪਣੀ ਪ੍ਰੈਜ਼ੈਂਸ 125 ਸਾਲ ਪੁਰਾਣੀ ਜਿਹੜੀ ਸਾਡੀ ਆਮਦ ਹੈ ਦੇਖਦੇ ਹਾਂ ਤੇ ਫਿਰ ਕੈਨੇਡਾ ਜਿਹੜਾ ਉਹ ਸਭ ਤੋਂ ਮੋਰਲੀ ਫਰਿਸ਼ ਜਾਂਦਾ ਹੈ। ਬੇਸ਼ੱਕ ਸਿੱਖ ਮਲਾਇਆ ਜਿਸ 'ਚੋਂ ਦੋ ਮੁਲਕ ਨਿਕਲੇ, ਸਿੰਗਾਪੁਰ ਔਰ ਮਲੇਸ਼ੀਆ, ਉਹਦੇ 'ਚ ਵੀ ਜਿਹੜੇ 4-5 ਜਨਰੇਸ਼ਨਾਂ ਪਹਿਲਾਂ ਆਏ। ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ 19th ਸੈਂਚੁਰੀ ਦੇ ਪਾਰਟਸ, ਪਰ ਜਿੱਥੇ ਸਭ ਤੋਂ ਜ਼ਿਆਦਾ ਕੰਸੈਂਟਰੇਸ਼ਨ ਦੇ ਨਾਲ ਖੁਸ਼ਹਾਲੀ ਦੇ ਨਾਲ ਸਿੱਖ ਵਸੇ ਔਰ ਜਿੱਥੇ ਉਹਨਾਂ ਨੇ ਚੈਲੰਜਸ ਵੀ ਲਏ, ਉਹ ਬੇਸ਼ੱਕ ਕੌਮਾਗਾਟਾ ਮਾਰੂ ਵਰਗਾ ਔਰ ਆਜ਼ਾਦੀ ਮੂਵਮੈਂਟ ਗਦਰ ਪਾਰਟੀ ਔਰ ਦੂਸਰੇ ਦਾ ਆਧਾਰ ਵੀ ਇਹੀ ਬਣਿਆ। ਭਾਵੇਂ ਗਦਰ ਪਾਰਟੀ ਦੀਆਂ ਬ੍ਰਾਂਚਾਂ ਹੋਰ ਦਰਜਨ ਤੋਂ ਜ਼ਿਆਦਾ ਮੁਲਕਾਂ 'ਚ ਸਨ, ਜਿਨ੍ਹਾਂ 'ਚ ਸ਼ੰਘਾਈ ਔਰ ਮਲੇਸ਼ੀਆ ਔਰ ਇਹ ਸਾਰੇ ਪਾਰਟ ਵੀ ਸੀ ਜੀ। ਲੇਕਿਨ ਜਿਹੜੀ ਰੈਜ਼ੀਲੀਅੰਸ ਸਿੱਖਾਂ ਨੇ ਔਰ ਆਪਣਾ ਪੋਲੀਟੀਕਲ ਮਸਲ ਦਿਖਾਇਆ, ਉਹ ਕੈਨੇਡਾ ਪਹਿਲਾ ਮੁਲਕ ਬਣਿਆ ਜਿੱਥੇ ਇੱਕ ਸਟੇਜ 'ਤੇ ਆਲਮੋਸਟ 16-17 MP ਬਣਨ ਤੱਕ ਅਸੀਂ ਪਹੁੰਚੇ। ਔਰ ਇਹ ਵੀ ਕੈਨੇਡਾ ਨੂੰ ਸ਼ਰਫ ਹਾਸਲ ਹੈ ਕਿ ਪਹਿਲਾ ਸਿੱਖ ਡਿਫੈਂਸ ਮਿਨਿਸਟਰ ਜਿਹੜੇ ਹਰਜੀਤ ਸਿੰਘ ਸੱਜਣ ਬਣੇ। ਇਸੇ ਤਰ੍ਹਾਂ ਕੈਨੇਡਾ 'ਚ ਬਹੁਤ ਸਾਰੀਆਂ ਲੀਗਲ ਲੜਾਈਆਂ ਸਿੱਖਾਂ ਨੇ, ਜਿਵੇਂ ਜਦੋਂ ਅਸੀਂ ਬਲਤੇਜ ਸਿੰਘ ਢਿੱਲੋਂ ਦੀ ਗੱਲ ਕਰਦੇ ਹਾਂ ਕਿ RCMP ਦੇ ਕਾਨੂੰਨ ਜਿਹਦੇ ਥੱਲੇ ਬੜਾ ਰਵਾਇਤ ਉਹਨਾਂ ਦਾ ਟ੍ਰੈਡੀਸ਼ਨਲ ਸੀ, ਕੋਈ ਦਸਤਾਰ ਨਾਲ ਨਹੀਂ ਸੀ ਆ ਸਕਦਾ, ਉਹ ਵੀ ਉਹਨਾਂ ਦਾ ਕੇਸ ਜਿਹੜਾ ਉਹ ਉਹਨਾਂ ਨੇ ਲੀਗਲ ਫਾਈਟ ਦਿੱਤੀ, ਜਿਹੜਾ ਬਹੁਤ ਵੱਡਾ ਕੇਸ ਬਣਿਆ ਸੀ ਉਸ ਕੈਨੇਡਾ ਦੀ ਹਿਸਟਰੀ ਦਾ। ਔਰ ਇਹ ਵੀ ਜਦੋਂ ਅਸੀਂ ਟ੍ਰਾਂਜੀਸ਼ਨ ਦੇਖਦੇ ਹਾਂ ਕਿ ਕਿਤੇ ਉਹੀ ਬਲਤੇਜ ਸਿੰਘ ਢਿੱਲੋਂ RCMP 'ਚ ਸਰਵ ਕਰਨ ਲਈ ਲੰਬੀ ਕਾਨੂੰਨੀ ਲੜਾਈ ਲੜਨੀ ਪਈ, ਪਰ ਜਸਟਿਨ ਟਰੂਡੋ ਨੇ ਜਾਂਦੇ ਜਾਂਦੇ ਬਲਤੇਜ ਸਿੰਘ ਢਿੱਲੋਂ ਨੂੰ ਕੈਨੇਡਾ ਦੀ ਸੈਨੇਟ ਲਈ ਨਾਮਜ਼ਦ ਕੀਤਾ, ਉਹ ਸੈਨੇਟਰ ਬਣੇ। ਔਰ ਇਸੇ ਤਰ੍ਹਾਂ ਕੈਨੇਡਾ 'ਚ ਜਿੱਥੇ ਅਸੀਂ ਖਾਲਿਸਤਾਨ ਮੂਵਮੈਂਟ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਇਹਨਾਂ 4 ਦਹਾਈਆਂ ਦੇ ਸਾਡੇ ਸਫ਼ਰ ਦੇ ਵਿੱਚ ਵੀ ਕੈਨੇਡਾ ਤੋਂ ਜਾ ਕੇ ਸਿੱਖ ਨੌਜਵਾਨਾਂ ਨੇ ਸ਼ਹੀਦੀਆਂ ਵੀ ਪਾਈਆਂ। ਮਹਿੰਦਰ ਸਿੰਘ ਖਹਿਰਾ ਔਰ ਹਰਜਿੰਦਰ ਸਿੰਘ ਪਾੜਾ ਔਰ ਮਹਿੰਦਰ ਸਿੰਘ ਔਰ ਦੂਸਰੇ ਕਿੰਨੇ 6 ਤੋਂ ਜ਼ਿਆਦਾ ਨੌਜਵਾਨ ਉੱਥੇ ਕੈਨੇਡਾ 'ਚੋਂ ਹੀ ਜਿਹੜੀ ਹੈ ਬਹੁਤ ਸਾਰੀ ਐਕਟੀਵਿਟੀ। ਔਰ ਇਸ ਵੇਲੇ ਜੇ ਕਹਿਣਾ ਹੋਏ ਕਿ ਡਾਇਸਪੋਰਾ 'ਚ ਸਭ ਤੋਂ ਵੱਡਾ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਦਾ ਹੁੰਦਾ ਹੈ ਤੇ ਸਰੀ 'ਚ ਹੁੰਦਾ ਹੈ,
ਜਿਹਦੇ 'ਚ ਜਿਹੜੀ ਪੁਲਿਸ ਕਾਊਂਟ ਹੈ ਉਹਨਾਂ ਨੇ ਪਰ ਹੈਡ ਕਾਊਂਟ ਕੀਤਾ ਹੁੰਦਾ ਹੈ ਹਵਾਈ ਉਸ ਅੰਦਾਜ਼ 'ਚ 6 ਲੱਖ ਤੋਂ ਜ਼ਿਆਦਾ ਸਿੱਖਾਂ ਦੀ ਪਾਰਟਿਸਪੇਸ਼ਨ ਪਿਛਲੇ ਨਗਰ ਕੀਰਤਨ ਵੇਲੇ ਜਿਹੜੀ ਹਰ ਸਾਲ ਵੱਧਦੀ ਹੈ। ਇਸ ਵਾਰ ਵੀ ਉਹਨਾਂ ਦਾ 20 ਅਪ੍ਰੈਲ ਨੂੰ ਨਗਰ ਕੀਰਤਨ ਹੈ। ਬਿਲਕੁਲ ਇਸ ਵਾਰ ਅਸੀਂ ਅਟੈਂਡ ਨਹੀਂ ਕਰ ਸਕਾਂਗੇ ਕਿਉਂਕਿ 20 ਅਪ੍ਰੈਲ ਨੂੰ ਹੀ ਸਟਾਕਟਨ ਦਾ ਨਗਰ ਕੀਰਤਨ ਵੀ ਹੈ ਜਿਸ ਦੇ ਵਿੱਚ ਸਾਡੀ ਸਾਰੀ ਟੀਮ ਸ਼ਾਮਲ ਹੁੰਦੀ ਹੈ ਔਰ ਉਹਨੂੰ ਅਸੀਂ ਲਾਈਵ ਕਵਰ ਕਰਦੇ ਹਾਂ। ਬਿਲਕੁਲ ਇਹ ਮੈਂ ਵੇਰਵਾ ਇਸ ਲਈ ਦਿੱਤਾ ਹੈ ਕਿ ਵੀ ਕੈਨੇਡਾ ਦੀ ਉਹ ਹਿਸਟਰੀ ਜਿਹਦੇ 'ਚ ਕਦੇ ਸਿੱਖਾਂ ਨੂੰ ਕੌਮਾਗਾਟਾ ਮਾਰੂ ਰਾਹੀਂ ਵਾਪਸ ਭੇਜਿਆ ਗਿਆ ਸੀ, ਕਿਵੇਂ ਉਹਨਾਂ ਨੇ ਆਪਣੇ ਪੋਲੀਟੀਕਲ ਇਕੱਲੇ ਫੁੱਟ ਸਟੈਪਸ ਹੀ ਨਹੀਂ ਇੰਨਾ ਕੁ ਮਾਰਕ ਇੰਪੋਰਟੈਂਟ ਬਣਾਇਆ ਕਿ ਭਾਰਤ ਦੀ ਹਕੂਮਤ ਵੀ ਜਿਹੜੀ ਆ ਉਹ ਕੰਬਣ ਲੱਗ ਗਈ ਕਿ ਕੈਨੇਡਾ ਦੇ ਸਿੱਖ ਕਿਵੇਂ ਰਿਐਕਟ ਕਰਨਗੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ। ਔਰ ਅਸੀਂ ਦੇਖਦੇ ਹਾਂ ਕਿ ਉਸ ਕੈਨੇਡਾ ਦੇ ਸਿੱਖਾਂ ਦੇ ਰਿਐਕਸ਼ਨ ਤਾਕਤ ਦਾ ਨਤੀਜਾ ਸੀ ਕਿਉਂਕਿ ਉਹ ਦਿਨ ਵੀ ਆ ਰਿਹਾ ਹੈ ਇਸ ਵਰ੍ਹੇ ਦੇ ਵਿੱਚ ਹੀ ਜਦੋਂ ਕਿ 40 ਸਾਲ ਹੋ ਜਾਣੇ ਨੇ ਜੂਨ ਦੇ ਮਹੀਨੇ 'ਚ ਜਦੋਂ ਕਿ ਏਅਰ ਇੰਡੀਆ ਦਾ ਜਿਹੜਾ ਡਿਜ਼ਾਸਟਰ ਹੋਇਆ ਇੰਡੀਅਨ ਏਜੰਸੀਆਂ ਦਾ ਕਾਰਨਾਮਾ ਕਿਵੇਂ ਉਹਨਾਂ ਨੇ ਸਿੱਖਾਂ ਦੇ ਖਾਤੇ 'ਚ ਪਾਇਆ। ਬਿਲਕੁਲ ਔਰ ਉਸ ਲੈਵਲ ਦਾ ਐਕਟ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਬਹੁਤ ਵੱਡਾ ਐਕਟ ਜਿਹਨੇ ਇੰਟਰਨੈਸ਼ਨਲੀ ਪ੍ਰਭਾਵਿਤ ਕੀਤਾ, ਉਹਨੂੰ ਫਿਰ ਜਸਟੀਫਾਈ ਕਰਨ ਦੇ ਲਈ ਉਹਨਾਂ ਨੇ ਸਿੱਖਾਂ ਨੂੰ ਸਾਡੀ ਲਹਿਰ ਨੂੰ ਖਾਲਿਸਤਾਨ ਦੇ ਖਾਤੇ 'ਚ ਪਾਇਆ। ਕਿੰਨਾ ਕੁਝ ਚੱਲਦਾ ਰਿਹਾ ਪਰ ਇਹ ਵੀ ਕੈਨੇਡਾ ਦੇ ਹਿੱਸੇ 'ਚ ਹੀ ਆਇਆ ਕਿ ਬੇਸ਼ੱਕ 18 ਜੂਨ 2023 ਨੂੰ ਸ਼ਹਾਦਤ ਹੁੰਦੀ ਹੈ ਹਰਦੀਪ ਸਿੰਘ ਨਿੱਜਰ ਦੀ ਰਾਦਰ ਕੋਲਡ ਬਲੱਡਡ ਮਰਡਰ। ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਜਿਨ੍ਹਾਂ ਨੇ ਕਦੇ ਬੜੇ ਫਖਰ ਨਾਲ ਮੈਰੀਲੈਂਡ ਦੀ ਇੱਕ ਯੂਨੀਵਰਸਿਟੀ 'ਚ ਆਪਣੀ ਪਹਿਲੀ ਟਰਮ ਵੇਲੇ ਕਿਹਾ ਸੀ ਕਿ ਮੇਰੀ ਕੈਬਨਿਟ 'ਚ ਇੰਨੇ ਸਿੱਖ ਮੰਤਰੀ ਨੇ ਜਿੰਨੇ ਮੋਦੀ ਦੀ ਕੈਬਨਿਟ 'ਚ ਵੀ ਨਹੀਂ ਨੇ। ਔਰ ਸ਼ਾਇਦ ਉਹਨਾਂ ਨੇ ਕਦੇ ਵੀ ਇੰਡੀਅਨਸ ਨੇ ਨਾ ਟਰੂਡੋ ਨੂੰ ਮਾਫ ਕੀਤਾ ਨਾ ਸਿੱਖਾਂ ਨੂੰ ਮਾਫ ਕੀਤਾ, ਲੇਕਿਨ ਉਸੇ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਜੋ 40 ਸਾਲਾਂ ਤੋਂ ਇੰਡੀਅਨ ਖੇਡ ਚੱਲ ਰਹੀ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਜਿਸ ਬਾਰੇ ਜੇ ਸਾਹਮਣੇ ਵੀ ਸੀ ਤਾਂ RCMP ਔਰ ਦੂਸਰਿਆਂ ਨੇ ਏਅਰ ਇੰਡੀਆ ਦੇ ਟਰਾਇਲ ਦੇ ਦੌਰਾਨ ਉਹ ਆਡੀਓ ਕੈਸਟਸ ਵੀ ਡਿਸਟਰੋਏ ਕੀਤੀਆਂ ਔਰ ਦੂਸਰੀਆਂ ਕਿਉਂਕਿ ਉਹ ਇੰਨੇ ਕੁ ਗਲੀਬਲ ਸੀ ਇੰਡੀਅਨ ਏਜੰਸੀਆਂ ਦੇ ਸਾਹਮਣੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਵੀ ਉਹਨਾਂ ਨੂੰ ਵੀ ਉਸ ਕਿਸਮ ਦੀ ਮਿਸ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਲੇਕਿਨ ਜਸਟਿਨ ਟਰੂਡੋ ਨੇ ਭਾਰਤੀ ਦਹਿਸ਼ਤਗਰਦੀ ਦਾ ਭਾਂਡਾ ਚੁਰਾਏ ਦੇ ਵਿੱਚ ਭੰਨਿਆ। ਨਤੀਜੇ ਦੇ ਤੌਰ ਦੇ ਉੱਤੇ ਜਿਉਂ-ਜਿਉਂ ਇਹ ਗੱਲ ਅੱਗੇ ਵਧੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਫਿਰ ਜਿਹੜੀ ਐਵੀਡੈਂਸ ਇੰਡੀਆ ਰੌਲਾ ਪਾਉਂਦਾ ਜਦੋਂ ਅਮਰੀਕਾ ਨੇ ਨਿਖਲ ਗੁਪਤੇ ਨੂੰ ਇੰਡਾਇਕਟ ਕੀਤਾ ਔਰ ਹੁਣ ਐਕਸਟਰਾਡਾਈਟ ਕਰਕੇ ਲਿਆਂਦਾ ਔਰ ਇਹ ਟਰਾਇਲ ਹੋਣ ਜਾ ਰਿਹਾ ਹੈ ਤੇ ਫਿਰ ਇਹ ਸਾਹਮਣੇ ਆਇਆ ਕਿ ਕਿਸ ਲੈਵਲ ਦਾ ਇਹ ਸਾਰੀ ਖੇਡ ਇਹਨਾਂ ਦੀ ਸੀ। ਔਰ ਟਰੂਡੋ ਨੇ ਅੱਗੋਂ ਇੱਕ ਬੋਲਡ ਸਟੈਪ ਲੈਂਦੇ ਆ ਇੰਡੀਆ ਨਾਲ ਟ੍ਰੇਡ ਮਿਸ਼ਨ ਰੋਕਿਆ। ਉਹਨਾਂ ਦੇ 6 ਜਿਹੜੇ ਡਿਪਲੋਮੈਟ ਸੀ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨੂੰ ਐਕਸਪੈਲ ਕੀਤਾ ਪਰਸੋਨਾ ਨਾਨ ਗ੍ਰੈਟਾ ਬਣਾ ਕੇ। ਇੰਡੀਆ ਨੇ ਜਵਾਬੀ ਤੌਰ ਤੇ ਕੈਨੇਡਾ ਦਾ ਕੱਢਿਆ ਔਰ ਬਿਲਕੁਲ ਲੋ ਲੈਵਲ ਦੇ ਉੱਤੇ ਰਿਲੇਸ਼ਨਸ ਚਲੇ ਗਏ। ਔਰ ਇਹ ਈਵਨ 193 ਪੇਜਿਸ ਦੀ ਜਸਟਿਸ ਹੋਗ ਰਿਪੋਰਟ ਵੀ ਜਿਹੜੀ ਹੈ ਉਹ ਆਰਡਰ ਹੋਈ ਜਿਹੜੀ ਉਹਦੀ ਇਨਵੈਸਟੀਗੇਸ਼ਨ। ਔਰ ਇੰਡੀਆ ਨੂੰ ਜਿਹੜਾ ਹੈ ਇੱਕ ਕੈਨੇਡੀਅਨ ਫੈਡਰਲ ਇਲੈਕਸ਼ਨਾਂ 'ਚ ਵੀ ਇੰਟਰਫੀਅਰ ਕਰਨ ਵਾਲੇ ਮੁਲਕ ਦੇ ਤੌਰ ਦੇ ਉੱਤੇ ਆਇਡੈਂਟੀਫਾਈ ਕੀਤਾ ਗਿਆ। ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਪਹਿਲਾਂ ਹੀ ਸੀ ਔਰ ਹਰਦੀਪ ਸਿੰਘ ਨਿੱਜਰ ਦਾ ਕੇਸ ਵੀ ਚੱਲ ਰਿਹਾ। ਫਿਰ ਕਿਵੇਂ ਸਾਹਮਣੇ ਆਇਆ ਕਿ ਫਿਰੌਤੀਆਂ, ਗੈਂਗ ਕਲਚਰ, ਦੂਜੇ ਤੀਜੇ। ਹੁਣ ਇਹ ਸਾਰੇ ਦੇ ਚਲਦਿਆਂ ਜ਼ਾਹਰ ਹੈ ਕਿ ਜਸਟਿਨ ਟਰੂਡੋ ਸਿੱਖ ਹਲਕਿਆਂ ਦਾ ਵੀ ਤਾਂ ਜਥੇਦਾਰ ਟਰੂਡੋ ਬਣ ਕੇ ਉੱਭਰੇ ਔਰ ਇਸ ਨੇ ਅਮਰੀਕਾ 'ਚ ਵੀ ਜਦੋਂ ਇਹ ਕੇਸ ਹੋਇਆ ਫਾਈਲ ਔਰ ਇਹ ਸਾਹਮਣੇ ਆਉਣਾ ਸ਼ੁਰੂ ਹੋਇਆ ਵੀ ਇੰਡੀਆ ਦੀ ਕਿੰਨੀ ਗੰਦੀ ਖੇਡ ਹੈ, 5 ਆਈਜ਼ ਕੰਟਰੀਜ਼ ਦੀ ਕਲੈਕਟਿਵ ਇਹ ਸਾਰੀ ਇਨਵੈਸਟੀਗੇਸ਼ਨ ਬਣ ਗਈ। ਬਿਲਕੁਲ ਹੁਣ ਇਸ ਸਭ ਦੇ ਚਲਦੇ ਆ 2 ਟਰਮਸ ਆਲਮੋਸਟ ਪੂਰੀਆਂ ਕਰ ਲਈਆਂ ਟਰੂਡੋ ਨੇ, ਦੂਸਰੀ ਟਰਮ ਉਹਦੀ ਖਤਮ ਹੋਣ ਵੱਲ ਜਾ ਰਹੀ ਸੀ ਔਰ ਇਨ ਦਾ ਮੀਨ ਟਾਈਮ ਜ਼ਾਹਰ ਹੈ ਇਕਨੋਮਿਕਲ ਰੀਜ਼ਨਸ ਦੂਸਰੇ ਟਰੂਡੋ ਦੀ ਪੋਪੂਲੈਰਿਟੀ ਘਟਣੀ ਸ਼ੁਰੂ ਹੋਈ। ਲਿਬਰਲਸ ਨੂੰ ਲੱਗਾ ਕਿ ਹੁਣ ਕਿਉਂਕਿ ਅਕਤੂਬਰ 2025 ਚ ਇਲੈਕਸ਼ਨਾਂ ਹੋਣੀਆਂ ਨੇ ਔਰ ਪਿਛਲੀ ਇਲੈਕਸ਼ਨ ਵੇਲੇ ਵੀ ਟਰੂਡੋ ਦੀ ਹਕੂਮਤ ਲਿਬਰਲ ਪਾਰਟੀ ਐਬਸਲੂਟ ਮੈਜੋਰਟੀ ਨਹੀਂ ਸੀ ਲਿਜਾ ਸਕੀ ਔਰ ਜਗਮੀਤ ਸਿੰਘ ਦੀ ਪਾਰਟੀ NDP ਨੇ ਹਮਾਇਤ ਦਿੱਤੀ ਔਰ ਫਿਰ ਉਹ ਹਮਾਇਤ ਉਹਨਾਂ ਨੇ ਵਾਪਸ ਵੀ ਖਿੱਚ ਲਈ। ਸੋ ਜ਼ਾਹਰ ਹੈ ਕਿ ਵਿਦਨ ਪਾਰਟੀ ਵੀ ਹੋਇਆ ਤਾਂ ਟਰੂਡੋ ਜਿਹੜੇ ਨੇ ਉਹਨਾਂ ਨੇ ਆਪਣੀ
ਵੈਲਫੇਅਰ ਸਪੀਚ ਦੇ ਕੇ ਪਾਰਟੀ ਲੀਡਰਸ਼ਿਪ ਦੀ ਇਲੈਕਸ਼ਨ ਦਾ ਰਾਹ ਪੱਧਰਾ ਕੀਤਾ। ਔਰ ਇਹ ਵੀਕਐਂਡ ਜਿਸ 'ਚ ਕਿ ਲਿਬਰਲ ਪਾਰਟੀ ਦਾ ਨਵਾਂ ਲੀਡਰ ਚੁਣਿਆ ਜਾਣਾ ਸੀ, ਜਿਹੜਾ ਚੁਣਿਆ ਗਿਆ, ਬਹੁਤ ਵੱਡੀ ਗਿਣਤੀ 'ਚ ਪਾਰਟਿਸਿਪੇਸ਼ਨ ਹੋਈ, ਵੋਟਰਸ ਨੇ, ਲਿਬਰਲ ਪਾਰਟੀ ਦੇ ਵੋਟਰਸ ਨੇ ਚੁਣਿਆ। ਔਰ ਇਸ ਦੇ ਵਿੱਚ ਮਿਸਟਰ ਮਾਰਕ ਕਾਰਨੀ, ਜਿਹੜੇ ਕਿ ਸੈਂਟਰਲ ਬੈਂਕ ਦੇ ਵੱਡੇ ਅਹੁਦੇਦਾਰ ਰਹੇ, ਉਹ ਲਗਭਗ 85.9% ਬੈਲਟਸ ਜਿਹੜੀਆਂ ਨੇ ਉਹਨਾਂ ਦੇ ਹੱਕ 'ਚ ਪਈਆਂ, 86% ਅਸੀਂ ਕਹਿ ਸਕਦੇ ਹਾਂ। ਸੋ ਵਾਸਟ ਮੈਜੋਰਿਟੀ। ਸੋ ਇਸ ਰੇਸ ਤੱਕ ਪਹੁੰਚਣ ਦੇ ਵੇਲੇ ਵੀ ਅਸੀਂ ਦੇਖਿਆ ਵੀ ਇੰਡੀਅਨ ਏਜੰਸੀਆਂ ਦੀ ਖੇਡ, ਕਦੇ ਉਹ ਜਿਹੜਾ ਚੰਦਰਾ ਆਰੀਆ ਹੈ ਉਹਨੂੰ ਲੀਡਰ ਦੀ ਖੇਡ 'ਚ ਕਰਤਾ ਹੈ, ਫਿਰ ਉਹ ਰੂਬੀ ਢਾਲਾ ਜਿਹਨੂੰ ਲੱਗਦਾ ਸੀ ਕਿ ਵੀ ਮੈਂ ਮਾਡਲ ਰਹੀ ਹਾਂ ਅਤੇ ਇਸ ਲਈ ਹੁਣ ਮੈਂ ਲਿਬਰਲ ਪਾਰਟੀ ਔਰ ਪੂਰੀ ਪ੍ਰੋ ਇੰਡੀਆ ਲਾਈਨ ਕਿ ਜੀ ਜੇ ਮੈਂ ਆਈ ਤਾਂ ਮੈਂ ਜਿਹੜਾ ਇੱਥੋਂ ਭਰ ਕੇ ਜਹਾਜ਼ ਭੇਜਾਂਗੀ ਸਭ ਮੁਲਕਾਂ ਨੂੰ। ਔਰ ਉਹ ਜਿਹੜਾ ਇੰਡੀਅਨ ਮੀਡੀਆ ਨੇ ਉਹਨੂੰ ਕੈਨੇਡਾਜ਼ ਡੋਨਲਡ ਟਰੰਪ ਕਹਿਣਾ ਸ਼ੁਰੂ ਕਰਤਾ ਰੂਬੀ ਢੱਲਾ ਨੂੰ। ਬਾਅਦ 'ਚ ਉਹਦਾ ਵੀ ਫਰਾਡ ਸਾਹਮਣੇ ਆਇਆ, ਉਹ ਤਾਂ ਚਲੋ ਬਾਹਰ ਹੋਏ ਪਰ ਜਿਹੜੇ ਦੂਸਰੇ ਕੈਂਡੀਡੇਟ ਵੀ ਆਏ ਉਹਨਾਂ ਨੂੰ ਸਿਕਿਉਰਲੀ ਬੀਟ ਕੀਤਾ ਮਾਰਕ ਕਾਰਨੀ ਨੇ। ਔਰ ਇਸ ਸਾਰੇ ਦੇ ਚਲਦਿਆਂ ਹੁਣ ਇਹ ਹੋਪ ਕੀਤੀ ਜਾਂਦੀ ਸੀ ਇੰਡੀਆ ਵੱਲੋਂ ਕਿ ਜੀ ਟਰੂਡੋ ਜਾਏਗਾ ਔਰ ਉਹਦੇ ਨਾਲ ਜਿਹੜਾ ਇੰਡੀਆ ਨਾਲ ਸਾਵਰ ਰਿਲੇਸ਼ਨਸ਼ਿਪ ਹੈ ਉਹ ਖ਼ਤਮ ਹੋਏਗੀ ਜਾਂ ਦੂਜੇ। ਲੇਕਿਨ ਇਨ ਦਾ ਮੀਨ ਟਾਈਮ ਜਿਹੜਾ ਚੈਲੰਜ ਕੈਨੇਡਾ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਇਲਾਵਾ ਫੇਸ ਹੋਇਆ, ਉਹ ਆਪਣੇ ਸਭ ਤੋਂ ਟਰਸਟਵਰਦੀ ਦੋਸਤ ਅਮਰੀਕਾ ਤੋਂ ਹੋਇਆ। 150 ਸਾਲ ਦੀ ਹਿਸਟਰੀ 'ਚ ਪਹਿਲੀ ਵਾਰ ਇਵੇਂ ਹੋਇਆ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਲਾਉਣ ਦੀ ਗੱਲ ਕੀਤੀ, 100% ਕੈਨੇਡਾ ਨੂੰ 51ਵਾਂ ਸੂਬਾ ਬਣਾ ਦੇਣਾ ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿਣਾ ਸ਼ੁਰੂ ਕੀਤਾ। ਸੋ ਇਸ ਸਾਰੇ ਨੇ ਜਿੱਥੇ ਕਿ ਕੈਨੇਡੀਅਨਸ ਨੂੰ ਯੂਨਾਈਟ, ਜਿਹੜੀਆਂ ਪੋਲੀਟੀਕਲ ਕੰਜ਼ਰਵੇਟਿਵ ਪਾਰਟੀ ਜਿਵੇਂ ਸੀ ਜਿਹੜੀ ਟਰੰਪ ਤੋਂ ਵਾਲੀ ਫੀਲਿੰਗ ਲੈ ਰਹੀ ਸੀ, ਉਹਨਾਂ ਨੂੰ ਵੀ ਖੜਾ ਹੋਣਾ ਪਿਆ। ਟਰੰਪ ਦੇ ਖਿਲਾਫ ਤਾਂ ਹੋਣਾ ਹੀ ਸੀ, ਕੈਨੇਡਾ ਦੀ ਸੋਵਰਨਿਟੀ ਦਾ ਸਵਾਲ ਆਇਆ ਔਰ ਇਸ ਦੇ ਉੱਤੇ ਜਿਵੇਂ ਜਸਟਿਨ ਟਰੂਡੋ ਨੇ ਸਟੈਂਡ ਲਿਆ ਠੋਕ ਕੇ। ਔਰ ਈਵਨ ਟਰੰਪ ਨੂੰ ਜਿਹੜੀ ਉਹਨੇ ਲਾਸਟ ਆਪਣੀ ਵੈਲਫੇਅਰ ਸਪੀਚ ਵੀ ਕੀਤੀ ਜਿਹਦੇ 'ਚ ਉਹਨੇ ਕਿਹਾ ਵੀ ਨਾਓ ਇਜ਼ ਮਾਈ ਮੈਸੇਜ ਫॉर ਏ ਸਪੈਸ਼ਲ ਅਮਰੀਕਨ ਟਰੰਪ, ਉਹਨੇ ਡੋਨਲਡ ਵੀ ਨਹੀਂ ਕਿਹਾ ਉਹਦੇ ਨਾਲ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਟੈਰਿਫ ਵਾਲਾ ਦਿਸ ਇਜ਼ ਡਮ, ਇਹ ਮੂਰਖਾਨਾ ਜਿਹੜਾ ਪਾਰਟ ਹੈ। ਸੋ ਮਤਲਬ ਇਹ ਇਟ ਨੀਡਡ ਏ ਲੋਟ ਆਫ ਗਟਸ। ਪਰ ਇਹ ਜਿੱਥੇ ਕੈਨੇਡੀਅਨ ਲੋਕਾਂ ਦੀ ਆਪਣੀ ਸੋਲੀਡੈਰਿਟੀ ਸੀ ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਸ ਅੰਦਾਜ਼ ਦੇ ਵਿੱਚ ਮਾਰਕ ਕਾਰਨੀ ਨੇ ਵੀ ਆਉਂਦਿਆਂ ਹੀ ਜਦੋਂ ਲੀਡਰਸ਼ਿਪ ਰੇਸ ਉਹਨੇ ਜਿੱਤੀ ਹੈ, ਉਹਨੇ ਬੜੇ ਫਖਰ ਦੇ ਨਾਲ ਕਿਹਾ ਵੀ ਸਾਡਾ ਜਿਹੜਾ ਪਾਰਟ ਹੈ ਅਸੀਂ ਹੁਣ ਖਲੋਵਾਂਗੇ। ਦਾ ਅਮਰੀਕਨਸ ਵਾਂਟ ਆਵਰ ਰਿਸੋਰਸਿਸ, ਆਵਰ ਵਾਟਰ, ਆਵਰ ਲੈਂਡ, ਆਵਰ ਕੰਟਰੀ, ਮਿਸਟਰ ਕਾਰਨੀ ਟੋਲਡ ਏ ਬੋਇਸਟਰਸ ਕਰਾਊਡ ਇਨ ਆਟਵਾ ਆਫਟਰ ਦਾ ਰਿਜ਼ਲਟਸ ਵਰ ਅਨਾਊਂਸ। ਉਹਨੇ ਕਿਹਾ ਵੀ ਆਹ ਮੁਲਕ ਅਮਰੀਕਾ ਹੈ ਜਿਹੜੇ ਸਾਡੇ ਸਾਧਨ ਖੋਣਾ ਚਾਹੁੰਦਾ, ਸਾਡਾ ਪਾਣੀ, ਸਾਡੀ ਧਰਤੀ, ਸਾਡਾ ਮੁਲਕ। ਔਰ ਇਹ ਮਿਸਟਰ ਟਰੰਪ ਇਜ਼ ਅਟੈਕਿੰਗ ਕੈਨੇਡੀਅਨ ਵਰਕਰਸ, ਫੈਮਲੀਜ਼ ਐਂਡ ਬਿਜ਼ਨਸਿਸ, ਵੀ ਕੈਨ ਨਾਟ ਲੈਟ ਹਿਮ ਸਕਸੀਡ। ਕਿ ਸਾਡੇ ਬੱਚਿਆਂ ਦੀ ਮੂੰਹ ਰੋਟੀ ਖੋਣਾ ਚਾਹੁੰਦੇ, ਰੁਜ਼ਗਾਰ, ਔਰ ਇਹ ਅਸੀਂ ਜਿਹੜਾ ਇਹਨੂੰ ਨਹੀਂ ਟੋਲਰੇਟ ਕਰ ਸਕਦੇ। ਕਿਉਂਕਿ ਮਿਸਟਰ ਕਾਰਨੀ ਹਾਲਾਂ ਉਹਦਾ ਕੋਈ ਉਹ ਪੋਲੀਟੀਸ਼ੀਅਨ ਨਹੀਂ ਹੈ, ਉਹਨੇ ਪ੍ਰੀਵੀਅਸਲੀ ਉਹ ਬੈਂਕ ਆਫ ਕੈਨੇਡਾ, ਬੈਂਕ ਆਫ ਇੰਗਲੈਂਡ, ਇਹ ਸਾਰੇ ਨੂੰ ਉਹਨੇ ਜਿਹੜਾ ਲੀਡ ਕੀਤਾ ਹੋਇਆ। ਔਰ ਇਹ ਉਹਦੇ 'ਚ ਕਾਫੀ ਕਾਮਯਾਬੀ ਨਾਲ, ਜਦੋਂ ਕਿ ਉਹਦੀਆਂ ਇਨੀਸ਼ੀਅਲ ਨੀਤੀਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੀ ਦੇਖਿਆ ਜਾਂਦਾ ਸੀ, ਪਰ ਉਹਨੇ ਬੜੀ ਮਜ਼ਬੂਤੀ ਨਾਲ ਇਸ ਨੂੰ ਅੱਗੇ ਤੋਰਿਆ। ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਇਵੇਂ ਹੀ ਹਾਲ ਰਿਹਾ ਜਿਸ ਤੇਜ਼ੀ ਨਾਲ ਲਿਬਰਲ ਪਾਰਟੀ ਦਾ ਗ੍ਰਾਫ ਅਪ ਗਿਆ ਮਿਸਟਰ ਕਾਰਨੀ ਦੀ ਅਗਵਾਈ ਥੱਲੇ, ਇਹ ਵੀ ਹੋ ਸਕਦਾ ਹੈ ਕਿ ਲਿਬਰਲ ਵਾਪਸ ਪਾਵਰ 'ਚ ਆਉਣ। ਪਰ ਜਿਹੜੀ ਗੱਲ ਅਸੀਂ ਭਾਰਤ ਦੇ ਹਵਾਲੇ ਨਾਲ ਕਰਨਾ ਚਾਹੁੰਦੇ ਹਾਂ ਕਿ ਜਿਉਂ ਹੀ ਮਿਸਟਰ ਕਾਰਨੀ ਜਿਹੜੇ ਨੇ ਉਹ ਆਏ ਤੇ ਇੰਡੀਆ 'ਚ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਕਿਉਂਕਿ ਇੱਕ ਜਨਰਲ ਸਵਾਲ 'ਚ ਇੱਕ ਜਿਹੜਾ ਪੋਲੀਟੀਸ਼ੀਅਨ ਜਾਂ ਜਿਹੜਾ ਵੀ ਕੋਈ ਲੀਡ ਕਰਦਾ ਉਹਦਾ ਇੱਕ ਕਾਮਨ ਜਿਹਾ ਹੁੰਦਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਤੁਹਾਡਾ ਕੀ ਹੈ, ਉਹਨਾਂ ਨੇ ਕਿਹਾ ਜੀ ਲੁੱਕ ਫਾਰਵਰਡ ਟੂ ਰੀਬਿਲਡਿੰਗ ਕੈਨੇਡਾ ਇੰਡੀਆ ਟਾਈਜ਼ ਕਾਰਨੀ ਪ੍ਰਾਇਰ ਟੂ ਬੀਇੰਗ ਇਲੈਕਟਡ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਖਰਾਬ ਨਹੀਂ ਕੀਤੇ ਰਿਲੇਸ਼ਨ, ਅਸੀਂ ਜਿਹੜਾ ਉਹ ਕੋਸ਼ਿਸ਼ ਕਰਾਂਗੇ ਕਿ ਵੀ ਅਸੀਂ ਰਿਲੇਸ਼ਨ ਵਟ ਕੈਨੇਡਾ ਵਿਲ ਬੀ ਲੁਕਿੰਗ ਟੂ ਡੂ ਇਜ਼ ਟੂ ਡਾਈਵਰਸੀਫਾਈ ਆਵਰ ਟ੍ਰੇਡ ਰਿਲੇਸ਼ਨਸ਼ਿਪ ਵਿਦ ਲਾਈਕ ਮਾਈਂਡਡ ਕੰਟਰੀਜ਼। ਉਹਨੇ ਇੰਡੀਆ ਦਾ ਨਾਮ ਨਹੀਂ ਲਿਆ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੈਨੇਡਾ
ਦਾ ਅਮਰੀਕਾ 'ਚੋਂ ਸਟੇਕ ਘਟਦਾ ਹੈ ਬਿਜ਼ਨਸ ਦੇ ਹਵਾਲੇ ਨਾਲ, ਉਹਨਾਂ ਨੇ ਆਪਣੀ ਮਾਰਕੀਟ ਦੇਖਣੀ ਹੈ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਵੀ ਇੰਡੀਆ ਇੱਕ ਵੱਡੀ ਮਾਰਕੀਟ ਹੈ ਔਰ ਜਿਹੜੀ ਆਲਰੇਡੀ ਉਹਨਾਂ ਦੀ ਚੱਲ ਹੀ ਰਹੀ ਸੀ ਉਹਦੇ 'ਚ ਵਾਧਾ ਵੀ ਹੋ ਸਕਦਾ ਹੈ। ਲੇਕਿਨ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਦੋਨੋਂ ਨੁਕਤਿਆਂ ਤੋਂ ਹੀ, ਜਿਹੜਾ ਕੈਨੇਡਾ ਦੇ ਸਿੱਖਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਕੀ ਜਸਟਿਨ ਟਰੂਡੋ ਨੇ ਤਾਂ ਮਾਰਕ ਹਿਸਟਰੀ 'ਚ ਬਣਾ ਦਿੱਤਾ ਹੈ, ਉਹਨੇ ਲਾਈਨ ਲਈ, ਉਹਨੇ ਇਹ ਕਿਹਾ ਕਿ ਵੀ ਕੈਨੇਡੀਅਨ ਸਿਟੀਜ਼ਨ ਦੀ ਸੋਵਰਨਿਟੀ ਔਰ ਉਹਨੂੰ ਮਹਿਫੂਜ਼ ਕਰਨ ਲਈ ਕਿਸ ਹੱਦ ਤੱਕ ਕੋਈ ਮੁਲਕ ਜਾ ਸਕਦਾ ਹੈ, ਉਹ ਜਸਟਿਨ ਟਰੂਡੋ ਨੇ ਲਾਈਨ ਖਿੱਚ ਦਿੱਤੀ ਹੈ। ਹੁਣ ਕੀ ਮਿਸਟਰ ਕਾਰਨੀ ਉਸ ਲਾਈਨ ਨੂੰ ਬਲਰ ਕਰੇਗਾ ਜਾਂ ਉਸ ਲਾਈਨ ਨੂੰ ਕ੍ਰਾਸ ਕਰਕੇ ਦੂਜੇ ਪਾਸੇ ਜਾ ਕੇ ਇੰਡੀਆ ਨੂੰ ਐਮਬਰੇਸ ਕਰੇਗਾ ਵੀ ਕੋਈ ਨਹੀਂ ਪੁਰਾਣਾ ਮੁਆਫ ਤੇ ਇੱਧਰ ਉੱਧਰ? ਮੈਨੂੰ ਨਹੀਂ ਲੱਗਦਾ ਐਵੇਂ ਹੋਏਗਾ, ਕਿਉਂਕਿ ਅਲਟੀਮੇਟਲੀ ਕੈਨੇਡਾ ਇਸ ਪੀਰੀਅਡ ਦੇ ਵਿੱਚ ਜਿਸ ਹੱਦ ਤੱਕ ਆਲਰੇਡੀ ਇੱਕ ਤਾਂ ਕੋਰਟ ਕੇਸ ਹੈ, ਉਹ ਤਾਂ ਕ੍ਰਿਮੀਨਲ ਕੇਸਿਸ ਨੇ, ਇੰਡੀਆ ਦੀ ਇਨਵੋਲਵਮੈਂਟ ਦੀ ਗੱਲ, ਔਰ ਉਹ ਲਿਬਰਲ ਪਾਰਟੀ ਹੈ ਕਿਉਂਕਿ ਕਾਰਨੀ ਉਸੇ ਹੀ ਲਿਬਰਲ, ਉਹਦੇ ਕੋਲ ਕੋਈ ਪੋਲੀਟੀਸ਼ੀਅਨ ਨਹੀਂ ਹੈ, ਉਹਦਾ ਕੋਈ ਆਪਣਾ ਇਨਫਰਾਸਟ੍ਰਕਚਰ ਨਹੀਂ ਹੈ। ਜਿਵੇਂ ਅਮਰੀਕਾ 'ਚ ਪ੍ਰੈਜ਼ੀਡੈਂਟ ਆਉਂਦਾ ਉਹਦੀ ਆਪਣੀ ਟੀਮ ਹੈ, ਉਹ ਉਸੇ ਤੇ ਹੀ ਨੈਟਵਰਕ ਤੇ ਡਿਪੈਂਡ ਕਰਦਾ ਹੈ ਜਿਹਨੂੰ 10 ਸਾਲ ਜਸਟਿਨ ਟਰੂਡੋ ਨੇ ਲੀਡ ਕੀਤਾ ਹੋਇਆ। ਸੋ ਮੈਨੂੰ ਨਹੀਂ ਲੱਗਦਾ ਵੀ ਹਾਲਾਂ ਇੰਡੀਆ ਨੇ ਤਾਂ ਇਸ ਦੇ ਉੱਤੇ ਉਹਨਾਂ ਨੇ ਇਸ ਲੈਵਲ ਦੀਆਂ ਖਬਰਾਂ ਵੀ ਲਾਣੀਆਂ ਸ਼ੁਰੂ ਕਰਤੀਆਂ। ਨਿਊ ਦਿੱਲੀ ਕੰਸੀਡਰਸ ਰੀਸਟੋਰਿੰਗ ਹਾਈ ਕਮਿਸ਼ਨਰ ਟੂ ਕੈਨੇਡਾ ਟੂ ਰੀਸੈਟ ਟਾਈਜ਼, ਕਿ ਵੀ ਇਹ ਨਿਊ ਕੈਨੇਡੀਅਨ PM spells reset opportunity for ties hit by Niger killing, says former Indian Canadian। ਐਵੇਂ ਇਧਰੋਂ ਕਿਸੇ ਨੂੰ ਪੁੱਛ ਉਧਰੋਂ ਪੁੱਛ ਕੇ ਜੀ ਇਹਦੇ 'ਚ ਹੋ ਸਕਦਾ ਵੀ ਇੰਡੀਆ ਜਿਹੜਾ ਹੁਣ ਉਹ ਸੰਜੇ ਵਰਮਾ ਤੇ ਦੂਜਿਆਂ ਨੂੰ ਬਾਹਰ ਕੱਢਿਆ ਹੋਇਆ, ਉਹਦੀ ਥਾਂ ਤੇ ਕੋਈ ਨਵਿਆਂ ਨੂੰ ਅਪਾਇੰਟ ਕਰ ਦੇਣ ਹਾਈ ਕਮਿਸ਼ਨ। ਪਹਿਲੀ ਗੱਲ ਤਾਂ ਇਹ ਦੇਖਣਾ ਹੋਏਗਾ ਕਿ ਮਿਸਟਰ ਕਾਰਨੀ, ਮਾਰਕ ਕਾਰਨੀ ਕੀ ਇਮੀਡੀਏਟ ਇਲੈਕਸ਼ਨ ਆਰਡਰ ਕਰਦੇ ਨੇ? ਅਕਤੂਬਰ ਤੱਕ ਦਾ ਅਜੇ ਟਾਈਮ ਹੈ। ਫਿਰ ਇਹਨਾਂ ਮਹੀਨਿਆਂ ਦੇ ਵਿੱਚ, ਅਜੇ ਤਾਂ ਅਸੀਂ ਮਾਰਚ ਮਹੀਨੇ ਦੀ ਗੱਲ ਕਰ ਰਹੇ ਹਾਂ, ਆਲਮੋਸਟ 6 ਮਹੀਨੇ ਦਾ ਟਾਈਮ ਹੈ। ਕੀ ਉਹ ਕੰਟੀਨਿਊ ਕਰਦੇ ਨੇ? ਤੇ ਜੇ ਉਹ ਕੰਟੀਨਿਊ ਕਰਦੇ ਨੇ ਫਿਰ ਕੀ ਉਹਨਾਂ ਦਾ ਇੰਟਰਸਟ ਹੋਏਗਾ? ਕਿਉਂਕਿ ਬਰੀਫ ਟਰਮ ਹੈ ਅਜੇ, ਜਿਹੜਾ ਕਿ ਵੀ ਉਹ ਜੇ ਇੰਡੀਆ ਭੇਜ ਵੀ ਦੇ ਆਪਣਾ ਹਾਈ ਕਮਿਸ਼ਨਰ, ਉਹ ਕਿੰਨੀ ਦੇਰ ਉਹਨੂੰ ਐਕਸੈਪਟ ਕਰ, ਇਹ ਭੇਜਣਗੇ ਕਿ ਨਹੀਂ ਭੇਜਣਗੇ? ਇੰਡੀਆ ਨੂੰ ਜਿਵੇਂ ਕੈਨੇਡਾ ਨੇ ਸਿੰਗਲ ਆਊਟ ਕੀਤਾ ਕਿ ਵੀ ਤੁਸੀਂ ਇਹ ਕੀਤਾ ਕੰਮ ਜਿਹੜਾ ਇੰਡੀਆ ਅੱਜ ਤੱਕ ਨਹੀਂ ਮੰਨਿਆ, ਕੀ ਇੰਡੀਆ ਆਪਣੇ ਉਸ ਕ੍ਰਾਈਮ ਨੂੰ ਮੰਨੇਗਾ ਬਿਫੋਰ ਕਿ ਉਹ ਜਿਹੜੇ ਹਾਈ ਕਮਿਸ਼ਨਰਸ ਦੇ ਰਿਲੇਸ਼ਨਸ ਨੇ ਉਹ ਰੀਸਟੋਰ ਹੋਣ? ਸੋ ਇਹ ਸਾਰੇ ਸਵਾਲ ਨੇ, ਪਰ ਮੈਂ ਸਮਝਦਾ ਵੀ ਇਹ ਇੰਡੀਆ ਪੁੱਠੀਆਂ ਛਾਲਾਂ ਦਾ ਮਾਰ ਰਿਹਾ, ਲੇਕਿਨ ਕੈਨੇਡੀਅਨ ਸਿੱਖਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਪ੍ਰੋਪਰ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ। ਨਹੀਂ ਤਾਂ ਬਹੁਤ ਵਾਰ ਪੋਲੀਟੀਸ਼ੀਅਨਸ ਔਰ ਖ਼ਾਸ ਤੌਰ 'ਤੇ ਜਦੋਂ ਵਪਾਰਕ ਹਿੱਤ ਹੁੰਦੇ ਨੇ, ਕਈ ਵਾਰ ਉਹ ਹੁੰਦਾ ਹੈ ਕਿ ਜੀ ਉਹਨਾਂ ਨੂੰ ਤੁਸੀਂ ਇਗਨੋਰ ਕਰੋ। ਪਰ ਮੈਨੂੰ ਨਹੀਂ ਲੱਗਦਾ ਵੀ ਮੁਲਕਾਂ ਦੀਆਂ ਨੀਤੀਆਂ ਇੰਨੀ ਤੇਜ਼ੀ ਨਾਲ, ਔਰ ਉਹ ਵੀ ਜਦੋਂ ਕਿ ਅਜੇ ਤਾਂ ਉਹਦੇ ਬਣਨ ਦਾ ਜਾਂ ਉਹਦੀ ਹਕੂਮਤ ਲਿਬਰਲ ਦੇ ਬਣਨ ਦੇ ਬਹੁਤ ਰਿਮੋਟ ਚਾਂਸਿਸ ਨੇ। ਹਾਂ, ਜੇ ਕੁਝ ਮਹੀਨੇ ਮਿਲ ਜਾਂਦੇ ਨੇ ਔਰ ਮਿਸਟਰ ਕਾਰਨੀ ਐਜ਼ ਏ ਹੋਪ ਕੈਨੇਡੀਅਨਸ ਨੂੰ ਹੁੰਦਾ ਵੀ ਇਹ ਇਕਨੋਮਿਕਲ ਕ੍ਰਾਈਸਿਸ ਜਿਹੜਾ ਟੈਰਿਫ ਮੁੱਦੇ 'ਤੇ ਹੈ, ਇਹਦੇ 'ਚ ਇਹ ਬੈਂਕਰ ਹੈ, ਇਕੋਨੋਮਿਸਟ ਹੈ, ਇਹੀ ਸਾਨੂੰ ਜਿਹੜਾ ਇਸ 'ਚੋਂ ਕੱਢ ਸਕਦਾ ਹੈ ਤੇ ਈਵਨ ਲਿਬਰਲ ਪਾਰਟੀ ਵੀ ਜਿੱਤ ਸਕਦੀ ਹੈ। ਤਾਂ ਉਹਨਾਂ ਹਾਲਾਤਾਂ 'ਚ ਸਾਡਾ ਜਿਹੜਾ ਦਬਾਅ ਹੈ ਬਣਿਆ ਰਹਿਣਾ ਚਾਹੀਦਾ ਹੈ ਕਿ ਭਾਈ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਉਹਦੇ ਲਈ ਇੰਡੀਆ ਨੂੰ ਇਹੀ ਨਹੀਂ ਕਿ ਵੀ ਉਹ ਉੱਥੇ ਜੋ ਨੀਤੀ ਉਹ ਜਾਰੀ ਰਹੇ, ਬਲਕਿ ਕੈਨੇਡਾ ਉਸ ਕੇਸ ਨੂੰ ਇੰਟਰਨੈਸ਼ਨਲ ਫੋਰਮ 'ਤੇ ਲੈ ਕੇ ਜਾਏ, ਕਿਉਂਕਿ ਕੈਨੇਡਾ ਦੀ ਧਰਤੀ ਦੇ ਉੱਤੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਜਿਹੜਾ ਇੱਕ ਗਰੂਸਮ ਐਕਟ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਜਿਹਦੇ ਲਈ ਆਲਰੇਡੀ ਕੈਨੇਡਾ ਸਰਕਾਰ ਜਿਹੜੀ ਆ ਇੰਡੀਆ ਦੇ ਡਿਪਲੋਮੈਟਸ ਨੂੰ ਕੱਢ ਵੀ ਚੁੱਕੀ ਹੈ ਔਰ ਇੰਡੀਆ ਨੂੰ ਜ਼ਿੰਮੇਵਾਰ ਦੱਸ ਚੁੱਕੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।